ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਕੌਮਾਂਤਰੀ ਮਾਂ ਬੋਲੀ ਦੇ ਹਵਾਲੇ ਨਾਲ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਾਕਾ ਨਨਕਾਣਾ ਸਾਹਿਬ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਸਾਕਾ ਨਨਕਾਣਾ ਸਾਹਿਬ ਦੀ 100ਵੀਂ ਸਾਲਾਨਾ ਯਾਦ ਮੌਕੇ ਭਾਰਤ ਸਰਕਾਰ ਵੱਲੋਂ ਸਿੱਖ ਜਥੇ ਨੂੰ ਨਨਕਾਣਾ ਸਾਹਿਬ ਨਾ ਜਾਣ ਦੇਣ ਦੇ ਨਾਦਰਸ਼ਾਹੀ ਫੈਸਲੇ ਨਾਲ ਦੁਨੀਆ ਭਰ ਦੇ ਵਿੱਚ ਜਿਹੜੇ ਬੈਠੇ ਸਿੱਖ ਬੜੇ ਰੋਹ ਵਿੱਚ ਨੇ। ਇਸ ਸ਼ਤਾਬਦੀ ਮੌਕੇ ਨਨਕਾਣਾ ਸਾਹਿਬ, ਅਕਾਲ ਤਖਤ ਸਾਹਿਬ ਅਤੇ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਖਾਸ ਸ਼ਹੀਦੀ ਜਿਹੜੇ ਸਮਾਗਮ ਹੋਏ। ਅਕਾਲ ਤਖਤ ਸਾਹਿਬ ਤੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ ਭਾਰਤ ਸਰਕਾਰ ਨੂੰ ਆਉਣ ਵਾਲੀਆਂ ਸਿੱਖ ਨਸਲਾਂ ਕਦੇ ਵੀ ਮਾਫ ਨਹੀਂ ਕਰਨਗੀਆਂ, ਕਿਉਂਕਿ ਭਾਰਤ ਸਰਕਾਰ ਨੇ ਸਿੱਖ ਜਥੇ ਨੂੰ ਰੋਕ ਕੇ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਹੈ ਅਤੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਵੀ ਅਪਮਾਨ ਕੀਤਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣੀ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਾਕਾ ਨਨਕਾਣਾ ਸਾਹਿਬ ਅਸੀਂ 2-3 ਪ੍ਰੋਗਰਾਮ ਐਕਸਕਲੂਸਿਵਲੀ ਇਸ ਇਸ਼ੂ ਦੇ ਉੱਤੇ ਕੀਤੇ ਨੇ, ਫਿਰ ਵੀ ਇਹ ਘੱਟ ਨੇ ਕਿਉਂਕਿ ਇਸ ਵਾਕਿਆ ਦੀ, ਸਾਕੇ ਦੀ ਇੰਨੀ ਵੱਡੀ ਅਹਿਮੀਅਤ ਹੈ ਕਿ ਜੇ 20ਵੀਂ ਸਦੀ ਦੇ ਔਰ 21ਵੀਂ ਸਦੀ ਦੀ ਸਿੱਖ ਹਿਸਟਰੀ ਇਹਨਾਂ 100 ਸਾਲਾਂ ਨੂੰ ਦੇਖਣਾ ਤੇ ਫਿਰ ਸਾਕਾ ਨਨਕਾਣਾ ਸਾਹਿਬ ਜਿਹਨੂੰ ਕਹਿੰਦੇ ਨੇ ਕਿ ਹਰ ਘਟਨਾ ਦਾ ਮਰਕਜ਼ ਹੈ, ਜਿਹਨੇ ਸਿੱਖ ਕੌਮ 'ਚੋਂ ਜਿਹੜਾ ਸਨਾਤਨੀ ਹਿੰਦੂ ਪ੍ਰਭਾਵ ਨੂੰ ਖਤਮ ਕੀਤਾ, ਚੈਲੰਜ ਕੀਤਾ, ਬ੍ਰਿਟਿਸ਼ ਹਕੂਮਤ ਦੇ ਨਾਲ ਵੀ ਸਿੱਧੀ ਟੱਕਰ ਹੋਈ ਔਰ ਜੇ ਫਿਰ ਡਾਈਵਰਟ ਹੋ ਕੇ ਨੈਗੇਟਿਵਿਟੀ ਹੁੰਦੀ ਹੈ ਕਿ ਹਿੰਦੂ ਨੈਸ਼ਨਲਿਜ਼ਮ ਦੇ ਖਾਤੇ 'ਚ ਪੈਂਦਾ, ਇਹ ਵੀ ਇਹਦਾ ਇੱਕ ਹਿੱਸਾ ਬਣ ਜਾਂਦਾ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਭਗ 100 ਸਾਲ ਤੋਂ ਜਿਸ ਦੀ ਹੋਂਦ ਔਰ ਅੱਜ ਜਿਹੜੇ ਫਿਊਚਰ ਦੇ ਚੈਲੰਜਸ ਨੇ ਉਹਨਾਂ ਸਾਰਿਆਂ ਨੂੰ ਲੈ ਕੇ ਮੈਂ ਸਮਝਦਾ ਵੀ ਇਹ ਬੇਸ਼ੱਕ ਪੂਰਾ 1 ਸਾਲ ਵੀ ਇਸ ਦੇ ਉੱਤੇ ਚਰਚਾ ਹੁੰਦੀ ਰਹੇ ਤੇ ਇਹ ਘੱਟ ਹੋਏਗੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਭਾਰਤ ਦੀ ਹਕੂਮਤ ਨੇ ਸਿੱਖ ਸੈਂਟੀਮੈਂਟਸ ਨੂੰ, ਸਿੱਖ ਜਜ਼ਬਾਤਾਂ ਨੂੰ ਹਰਟ ਕੀਤਾ, ਦਿਲ ਵਲੂੰਦਰੇ ਨੇ। ਹਾਲਾਂ ਬਹੁਤ ਵਾਰ ਤੁਸੀਂ ਦੇਖੋਗੇ ਕਿ ਬਾਦਲ ਕੇ ਜਿਹੜੇ ਨੇ ਜਾਂ ਉਹਨਾਂ ਦੇ ਥਾਪੇ ਜਥੇਦਾਰ ਜਾਂ ਉਹਨਾਂ ਦੇ ਗ੍ਰੰਥੀ ਔਰ ਦੂਸਰੇ ਉਹ ਬੜੀਆਂ ਲੁਕਵੀਆਂ ਜਿਹੀਆਂ ਗੱਲਾਂ ਕਰਦੇ ਨੇ, ਢਕਵੀਆਂ ਜਿਹੀਆਂ, ਕੋਈ ਖੁੱਲ੍ਹ ਕੇ ਗੱਲ ਕਰਨਾ ਉਹਨਾਂ ਨੂੰ ਨਹੀਂ ਲੱਗਦਾ ਹੁੰਦਾ ਕਿ ਕਿਉਂਕਿ ਉਹਨਾਂ ਨੇ ਦੇਖਣਾ ਹੁੰਦਾ ਵੀ ਅੱਜ ਲੜੇ ਹੋਏ ਨੇ ਭਾਵੇਂ ਬਾਦਲ ਕੈਂਡ ਬੀਜੇਪੀ, ਕੱਲ੍ਹ ਨੂੰ ਫਿਰ ਇਹਨਾਂ ਨੇ ਹੱਥ ਮਰਵਾਉਣੇ ਨੇ। ਲੇਕਿਨ ਇਹ ਜਿਹੜਾ ਰੋਹ ਸੀ, ਕਿਉਂਕਿ ਜਦੋਂ ਬਹੁਤ ਵਾਰ ਚਾਰ ਚਫੇਰਾ ਇੰਨਾ ਕੁ ਰੋਹ ਭਰਪੂਰ ਹੁੰਦਾ ਹੈ ਕਿ ਇਹ ਜਿਹੜੇ ਇਹਨਾਂ ਦੇ ਧੁਮਛੱਲੇ ਹੁੰਦੇ ਨੇ ਉਹ ਵੀ ਮਜਬੂਰ ਹੋ ਜਾਂਦੇ ਨੇ ਕੁਝ ਕਹਿਣ ਨੂੰ। ਹੁਣ ਜਿਨ੍ਹਾਂ ਨੇ ਥਰੂ ਥਿਕ ਐਂਡ ਥਿਨ RSS ਦਾ ਕਦੇ ਪੱਲਾ ਨਹੀਂ ਛੱਡਿਆ, ਪਤੀ ਪਤਨੀ ਦਾ ਰਿਸ਼ਤਾ ਬਾਦਲ ਐਂਡ ਕੰਪਨੀ ਕਹਿੰਦੇ ਰਹੇ, ਕਿਸਾਨਾਂ ਦਾ ਰੋਹ ਇੰਨਾ ਜ਼ਿਆਦਾ ਸੀ, ਇਹਨਾਂ ਨੇ ਦੇਖਿਆ ਵੀ ਸਾਡੀਆਂ ਤਾਂ ਜੜ੍ਹਾਂ ਹੀ ਨਿਕਲ ਗਈਆਂ ਨੇ ਔਰ ਉਹਨਾਂ ਨੂੰ ਰਿਜ਼ਾਈਨ ਕਰਨ ਤੇ ਮਜਬੂਰ ਹੋਣਾ ਪਿਆ। ਹਾਲਾਂ 2 ਹਫ਼ਤੇ 4 ਹਫ਼ਤੇ ਪਹਿਲਾਂ ਬਾਦਲ ਉਹ ਚਿੱਠੀ ਪੜ੍ਹ ਰਿਹਾ ਸੀ ਆ ਕੇ ਸਕਰੀਨ ਦੇ ਉੱਤੇ ਕਿ ਕੀ ਫਾਇਦੇ ਨੇ ਕਿਸਾਨ ਕਾਨੂੰਨਾਂ ਦੇ। ਸੋ ਇਸੇ ਤਰ੍ਹਾਂ ਜਿੰਨਾ ਰੋਹ ਹੈ ਇਸ ਵੇਲੇ ਦੁਨੀਆ ਭਰ 'ਚ ਸਿੱਖਾਂ 'ਚ ਕਿ ਅੱਜ ਸਾਡੀ ਹਾਲਤ ਇਹ ਹੋ ਗਈ, ਅਸੀਂ 80% ਕੁਰਬਾਨੀਆਂ ਦੇਣ ਵਾਲੇ ਇਹਨਾਂ ਨੂੰ ਆਜ਼ਾਦੀ ਦੇ ਕੇ ਤਖਤ 'ਤੇ ਬਿਠਾਉਣ ਵਾਲਿਆਂ ਨੂੰ ਕਿ ਅਸੀਂ ਇਸ ਸਾਕੇ ਦੇ ਮੌਕੇ 100 ਸਾਲਾ ਯਾਦ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਅਸੀਂ ਆਪਣੀ ਉਸ ਧਰਤੀ ਤੋਂ ਨਨਕਾਣਾ ਸਾਹਿਬ ਦੀ ਧਰਤੀ 'ਤੇ ਨਹੀਂ ਜਾ ਸਕਦੇ। ਔਰ ਇਹ ਜਿਹੜਾ ਗੁੱਸਾ ਸੀ ਸਮੁੱਚੀ ਸਿੱਖ ਕੌਮ ਦਾ, ਇਹ ਉਦੋਂ ਵੀ ਰਿਫਲੈਕਟ ਹੋਇਆ। ਹਾਲਾਂ ਬਹੁਤ ਵੱਡੇ ਪੈਮਾਨੇ 'ਤੇ ਇਹ ਜਿਹੜਾ, ਕਿਉਂਕਿ ਕੁਦਰਤੀ ਇਸ ਵਾਰ ਵੀਕਐਂਡ ਵੀ ਸੀ, 21 ਤਰੀਕ ਨੂੰ ਦੁਨੀਆ ਭਰ 'ਚ ਬਹੁਤ ਵੱਡੇ ਸਮਾਗਮ ਹੋਏ ਔਰ ਨਨਕਾਣਾ ਸਾਹਿਬ ਦੀ ਧਰਤੀ 'ਤੇ ਬੇਸ਼ੱਕ ਉਹਨਾਂ ਨੇ ਇੱਧਰੋਂ ਸਿੱਖਾਂ ਨੂੰ ਜਾਣ ਨਹੀਂ ਦਿੱਤਾ, ਹਜ਼ਾਰਾਂ ਦੀ ਗਿਣਤੀ 'ਚ ਭਾਰਤ 'ਚੋਂ ਜਾਣਾ ਸੀ ਸਿੱਖਾਂ ਨੇ, ਲੇਕਿਨ ਮੈਂ ਇਹ ਦੇਖ ਰਿਹਾ ਕਿ ਪਾਕਿਸਤਾਨ ਦੇ ਵਿੱਚ ਕਿੰਨੀ ਵੱਡੀ ਗਿਣਤੀ ਸਿੱਖ ਸੰਗਤਾਂ ਖਾਸ ਤੌਰ 'ਤੇ ਸਿੰਧ ਤੋਂ, ਖੈਬਰ ਪਖਤੂਨਖਵਾ ਤੋਂ, ਬਾਕੀ ਹਿੱਸਿਆਂ ਤੋਂ ਦੀਵਾਨ ਹਾਲ ਭਰਿਆ ਹੋਇਆ ਸੀ ਔਰ ਅਨਇੰਟਰਪਟਡ ਆਲਮੋਸਟ 6 ਘੰਟੇ ਜਿਹੜਾ ਉੱਥੋਂ ਕੀਰਤਨ ਚੱਲਿਆ ਲਗਾਤਾਰਤਾ ਦੇ ਨਾਲ। ਔਰ ਅਸੀਂ ਜਿਹੜਾ ਸਾਡੀ ਟੈਕਨੀਕਲ ਟੀਮ ਨੇ ਉਸ ਕੀਰਤਨ ਨੂੰ ਪ੍ਰੋਪਰਲੀ ਜਿਹੜਾ ਉਹਨਾਂ ਦੇ ਚੈਨਲ ਰਾਹੀਂ ਰਿਕਾਰਡ ਵੀ ਕੀਤਾ ਔਰ ਮੋਸਟ ਲਾਈਕਲੀ ਅੱਜ ਰਾਤ ਹੀ ਅਸੀਂ ਜਦੋਂ ਸਾਡੇ ਪ੍ਰੋਗਰਾਮ ਨਿਬੜਦੇ ਨੇ ਜਾਂ ਕੱਲ੍ਹ ਅਲਟੀਮੇਟਲੀ ਸਵੇਰ ਵੇਲੇ ਜੋ ਵੀ ਟਾਈਮ ਡਿਸਾਈਡ ਕਰੇਗੀ ਟੀਮ, ਇਸ ਨੂੰ ਅਸੀਂ ਦਿਖਾਵਾਂਗੇ ਵੀ। ਬਟ ਇੱਕ ਬੜਾ ਸੋਲਮ ਓਕੇਜ਼ਨ ਵੀ ਸੀ,
ਲੇਕਿਨ ਬਾਰ-ਬਾਰ ਸਟੇਜ ਤੋਂ ਇਸ ਗੱਲ ਦਾ ਅਫਸੋਸ ਕੀਤਾ ਜਾ ਰਿਹਾ ਸੀ ਕਿ ਭਾਈ ਸਾਡੇ ਭਰਾ ਭੈਣਾਂ ਉੱਥੋਂ ਨਹੀਂ ਆ ਸਕੇ ਔਰ ਅਸੀਂ ਮਿਸ ਕਰਦੇ ਹਾਂ ਉਹਨਾਂ ਨੂੰ। ਔਰ ਹਾਲਾਂਕਿ ਜਿਹੜਾ ਉੱਥੇ ਫੰਕਸ਼ਨ ਹੋਇਆ ਨਨਕਾਣਾ ਸਾਹਿਬ 'ਚ ਦਰਸ਼ਕ ਦੇਖ ਸਕਦੇ ਨੇ, ਬੜੀ ਵੱਡੀ ਗੈਦਰਿੰਗ ਸੀ, ਲੋਕਲ ਵੀ, ਡਾਇਸਪੋਰਾ ਤੋਂ ਵੀ, ਹਾਲਾਂ ਕੋਵਿਡ-19 ਕਰਕੇ ਪਾਬੰਦੀਆਂ ਨੇ। ਔਰ ਪਾਕਿਸਤਾਨ ਦੇ ਫੈਡਰਲ ਮਿਨਿਸਟਰ ਇਜ਼ਾਦ ਸ਼ਾਹ ਉਹਨਾਂ ਨੇ ਐਡਰੈਸ ਕੀਤਾ ਔਰ ਉਹਨਾਂ ਨੇ ਜਿਹੜਾ ਇਸ ਸਾਰੇ 'ਚੋਂ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਨਾਟ ਓਨਲੀ ਸਿੱਖਸ ਬਟ ਹਿੰਦੂ ਐਂਡ ਮੁਸਲਿਮ ਫਾਲੋਅਰਸ ਆਫ ਗੁਰੂ ਨਾਨਕ ਸਾਹਿਬ ਆਲਸੋ ਅਟੈਂਡਡ ਦ ਸੈਂਚੁਰੀਸ ਇਵੈਂਟ ਆਰਗੇਨਾਈਜ਼ਡ ਬਾਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ with help from Evacuators Property Board। ਸੋ ਇਹ ਬਹੁਤ ਸਾਰੀਆਂ ਡੀਟੇਲਸ ਨੇ ਉਹਦੇ 'ਚ ਔਰ ਅਸੀਂ ਇਸ ਦੇ ਉੱਤੇ ਈਵਨ ਖੋਜੋ ਚੈਨਲ ਰਨ ਕਰਦੇ ਨੇ ਬੀਬੀ ਜੀ ਸਭਾ ਪਰਵੇਜ਼ ਕਿਆਨੀ ਜੀ, ਉਹਨਾਂ ਨੇ ਬੜੀ ਖੂਬਸੂਰਤ ਵੀਡੀਓ 4-4.5 ਮਿੰਟ ਦੀ ਸਾਕਾ ਨਨਕਾਣਾ ਸਾਹਿਬ ਕੀ ਸੀ ਇਸ ਦੇ ਉੱਤੇ ਬਣਾਈ ਹੈ, ਉਹ ਅਸੀਂ ਇਸ ਸੈਗਮੈਂਟ ਦੇ ਐਂਡ 'ਚ ਸਾਂਝਾ ਵੀ ਕਰਾਂਗੇ। ਔਰ ਦੁਨੀਆ ਭਰ ਜਿਵੇਂ ਮੈਂ ਕਿਹਾ ਬਹੁਤ ਸਾਰੇ ਸਮਾਗਮ ਹੋਏ ਔਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਵੀ ਅੰਮ੍ਰਿਤਸਰ 'ਚ ਬਹੁਤ ਭਰਪੂਰ ਸਮਾਗਮ ਹੋਇਆ ਔਰ ਉੱਥੇ ਕਿਵੇਂ ਗੁੱਸੇ ਦਾ ਇਜ਼ਹਾਰ ਕੀਤਾ ਗਿਆ ਕਿ ਜਿਹੜੀ ਗੱਲ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਹੀ ਉਹੀ ਮੇਨ ਜਿਹੜਾ ਖਬਰਾਂ ਦੀ ਹੈਡਲਾਈਨ ਵੀ ਹੈ, ਆਵਰ ਜਨਰੇਸ਼ਨਸ ਵਿਲ ਰਿਮੈਂਬਰ ਇੰਡੀਆਜ਼ ਡਿਨਾਇਲ ਟੂ ਮਾਰਕ ਸਾਕਾ ਨਨਕਾਣਾ ਸਾਹਿਬ ਮੈਸੈਕਰ। ਉਹਨਾਂ ਨੇ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਕਦੇ ਨਹੀਂ ਭੁੱਲਣਗੀਆਂ ਕਿ ਜਦੋਂ ਅਸੀਂ ਸ਼ਤਾਬਦੀ ਦਿਨ ਮਨਾਉਣਾ ਸੀ ਨਨਕਾਣਾ ਸਾਹਿਬ ਦਾ, ਸਾਕਾ ਨਨਕਾਣਾ ਸਾਹਿਬ ਦਾ, ਉਸ ਧਰਤੀ 'ਤੇ ਜਾ ਕੇ ਭਾਰਤ ਸਰਕਾਰ ਨੇ ਉਸ ਜਥੇ ਨੂੰ ਰੋਕਿਆ, ਉਹਨੂੰ ਡਿਨਾਈ ਕੀਤਾ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਆਸ ਸਿੱਖ ਕਮਿਊਨਿਟੀ ਟੂ ਪੁਆਇੰਟ ਆਊਟ ਇੰਡੀਆਜ਼ ਡਿਨਾਇੰਗ ਪਰਮਿਸ਼ਨ ਟੂ ਸਿੱਖ ਜਥਾ ਗੋਇੰਗ ਟੂ ਪਾਕਿਸਤਾਨ। ਇਹ ਉਹਨਾਂ ਨੇ ਕਿਹਾ ਕਿ ਆਪਣਾ ਸੰਦੇਸ਼ ਦੇ ਵਿੱਚ ਕਿ the denial of permission is unforgettable incidents for the Sikhs and will be remembered forever whenever the anniversary of the massacre that took place at the birthplace of Guru Nanak Sahib on February 20, 1921 will be organized। ਕਿ ਜਦੋਂ ਵੀ ਇਹ ਹੋਏਗਾ ਸਿੱਖ ਇਸ ਨੂੰ ਕਦੇ ਨਹੀਂ ਭੁੱਲਣਗੇ। ਔਰ ਉਹਦੇ 'ਚ ਉਹਨਾਂ ਨੇ ਹੋਰ ਵੀ ਇਹ ਜਿਹੜਾ ਉਹਨਾਂ ਨੇ ਹਦਾਇਤ ਕੀਤੀ ਹੈ ਕਿ ਹਰ ਮੈਂਬਰ ਸ਼੍ਰੋਮਣੀ ਕਮੇਟੀ ਦਾ ਜਿਹੜਾ ਉਹ ਆਪਣੇ ਇਲਾਕੇ ਦੇ ਵਿੱਚ ਘੱਟੋ ਘੱਟ 5 ਸਮਾਗਮ ਜਿਹੜੇ ਨੇ ਇਸ ਮਹੀਨੇ ਦੇ ਵਿੱਚ ਇਹ ਸਾਰਾ ਮਹੀਨਾ ਹੀ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਉਹ ਆਰਗੇਨਾਈਜ਼ ਕਰੇ। ਫਿਰ ਉਹਨਾਂ ਨੇ ਕਿਹਾ ਵੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਹਰ ਬੰਦਾ ਵੀ ਇੱਕ ਸਮਾਗਮ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਮਹੀਨੇ ਦੇ ਵਿੱਚ ਆਪਣੇ ਹਲਕੇ 'ਚ ਆਰਗੇਨਾਈਜ਼ ਕਰੇ। ਫਿਰ ਉਹਨਾਂ ਨੇ ਕਿਹਾ ਮੈਨੇਜਮੈਂਟਸ ਆਫ ਤਖਤ ਹਰਮੰਦਰ ਸਾਹਿਬ ਜੀ, ਪਟਨਾ ਸਾਹਿਬ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਇਹ ਵੀ ਜਿਹੜੇ ਨੇ ਇਸ ਜਿਹੜੇ ਨੇ ਸਾਕੇ ਨੂੰ ਜਿਹੜਾ ਉਹ ਸਮਰਪਣ ਸਮਾਗਮ ਕਰਨ। ਔਰ ਇਸੇ ਤਰ੍ਹਾਂ ਉਹਨਾਂ ਨੇ ਬਾਕੀ ਦਲਾਂ ਨੂੰ ਵੀ ਜਿੰਨੀਆਂ ਆਰਗੇਨਾਈਜੇਸ਼ਨਸ ਨੇ ਘੱਟੋ ਘੱਟ 15-20 ਉਹਨਾਂ ਨੂੰ ਉਹਨਾਂ ਨੇ ਕਿਹਾ ਉਹ ਕਰਨ। ਔਰ ਉਹਨਾਂ ਨੇ ਕਿਹਾ ਕਿ ਭਾਈ apart from remembering martyrs of massacre during these functions, the excess committed by Government of India against the Sikhs by stopping the Jatha from going to Nankana Sahib will also be highlighted। ਉਹਨਾਂ ਨੇ ਕਿਹਾ ਵੀ ਜਿੱਥੇ ਅਸੀਂ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਨੂੰ ਸੈਲੀਬ੍ਰੇਟ ਕਰਨਾ ਹੈ, ਯਾਦ ਕਰਨਾ ਹੈ, ਉੱਥੇ ਇਸ ਗੱਲ ਦੀ ਵੀ ਥਾਂ ਥਾਂ 'ਤੇ ਚਰਚਾ ਹੋਏ ਕਿ ਕਿਵੇਂ ਭਾਰਤ ਸਰਕਾਰ ਨੇ ਸਾਡੇ ਮਜ਼ਹਬੀ ਮਾਮਲਿਆਂ 'ਚ ਦਖਲ ਅੰਦਾਜ਼ੀ ਕਰਦੇ ਆ ਜਿਹੜਾ ਹੈ ਉਹ ਸੈਂਕੜਿਆਂ ਸਿੱਖਾਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਿਆ। ਔਰ ਉਹਨਾਂ ਨੇ ਕਿਹਾ ਵੀ ਇਹ ਸਾਰਾ ਜਿਹੜਾ ਹਰ ਥਾਂ ਹਾਈਲਾਈਟ ਕੀਤਾ ਜਾਏ। ਹੁਣ ਇਹ ਮੈਸੇਜ ਟੈਂਪੋਰਲ ਸੀਟ ਜਿਹੜੀ ਹਾਈਐਸਟ ਹੈ ਮੀਰੀ ਦੀ, ਉਸ ਦੀ ਸੀਟ ਤੋਂ ਦਿੱਤੀ ਜਾ ਰਹੀ ਹੈ ਕੌਮ ਦੇ ਨਾਂ ਕਿ ਭਾਈ ਤੁਸੀਂ ਇਹ ਦਿਨ ਨੂੰ ਵੀ ਯਾਦ ਕਰਨਾ, ਪਰ ਇਸ ਦੇ ਨਾਲ ਨਾਲ ਜਿਹੜਾ ਇਸ ਸਾਰੇ ਨੂੰ ਵੀ ਹਾਈਲਾਈਟ ਕਰੋ ਕਿ ਕਿਵੇਂ ਭਾਰਤ ਸਰਕਾਰ ਨੇ ਸਿੱਖਾਂ ਨੂੰ ਜ਼ਖਮ ਵੀ ਦਿੱਤੇ ਨੇ ਔਰ ਜ਼ਖਮਾਂ ਦੇ ਲੂਣ ਵੀ ਛਿੜਕਿਆ ਔਰ ਸਾਡੇ ਜਜ਼ਬਾਤਾਂ ਨੂੰ ਹਰਟ ਕੀਤਾ। ਔਰ ਇਹ ਵੀ ਇੱਕ ਸਵਾਲ ਪੁੱਛਿਆ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਜਿਹਨੂੰ ਕਹਿੰਦੇ ਨੇ ਔਨ ਦਾ ਡ੍ਰੌਪ ਆਫ ਦਾ ਹੈਟ ਉਹ ਬਿਆਨਬਾਜ਼ੀ ਪਾਕਿਸਤਾਨ ਦੇ ਖਿਲਾਫ ਜਾਂ ਕਰਨ ਲਈ ਤਿਆਰ ਰਹਿੰਦਾ ਵੀ ਉਹਨੇ ਆਪਣੀ ਜ਼ਬਾਨ ਕਿਉਂ ਬੰਦ ਰੱਖੀ ਹੋਈ ਹੈ। ਇਹ ਸਵਾਲ ਈਵਨ ਅਕਾਲ ਤਖਤ ਸਾਹਿਬ ਦਾ ਵੀ ਪੁੱਛਿਆ ਗਿਆ ਅੱਡ ਸਪੀਕਰਸ ਵੱਲੋਂ ਕਿ ਕਿਉਂ silence of Captain Amrinder on denial of nod to Sikh Jatha to Nankana Sahib makes his role dubious। ਕਿ ਇਹ dubious role ਵਾਲਾ ਬੰਦਾ ਇਹਨੇ ਕਿਉਂ ਨਹੀਂ ਜ਼ਬਾਨ ਖੋਲ੍ਹੀ ਹੈ। ਸੋ ਇਹ ਆਪਣੇ ਆਪ 'ਚ ਦੱਸ ਰਿਹਾ ਔਰ ਰਿਪੋਰਟਿੰਗ ਤਾਂ ਬਹੁਤ ਜ਼ਿਆਦਾ ਹੈ ਕਿ ਨਨਕਾਣਾ ਸਾਹਿਬ ਸਾਕੇ ਦੇ ਸ਼ਹੀਦਾਂ ਨੂੰ ਸਿਜਦਾ, ਬਹੁਤ ਸਾਰਿਆਂ ਨੂੰ ਜਿਹੜਾ ਹੈ ਪਰਿਵਾਰਾਂ ਨੂੰ ਆਨਰ ਕੀਤਾ ਗਿਆ ਜਿਨ੍ਹਾਂ ਨੂੰ
ਜਿਹੜਾ 32 ਦੇ ਕਰੀਬ ਪਰਿਵਾਰਾਂ ਨੂੰ, ਔਰ ਅਸੀਂ ਜਿਵੇਂ ਪਹਿਲਾਂ ਦੱਸਿਆ ਸੀ ਕਿ ਜਿਹੜੇ ਸਿੱਖ ਭਾਈ ਲਛਮਣ ਸਿੰਘ ਧਾਰੋਵਾਲੀ ਅੱਛਾ ਜਿਨ੍ਹਾਂ ਨੂੰ ਅੱਧ ਮੋਇਆਂ ਨੂੰ ਘੜੀਸ ਕੇ ਜੰਡ ਨਾਲ ਬੰਨ੍ਹ ਕੇ ਪੁੱਠਾ ਲਟਕਾ ਕੇ ਜਿਹੜਾ ਉਹ ਉਹਨਾਂ ਨੂੰ ਜਿਉਂਦੇ ਸਾੜਿਆ ਗਿਆ ਸੀ, ਉਹਨਾਂ ਦੀ ਤਸਵੀਰ ਸਿੱਖ ਅਜਾਇਬ ਘਰ 'ਚ ਲੱਗੀ ਹੈ। ਔਰ ਇਹ ਈਵਨ ਅੱਜ ਵੀ ਉਹ ਜੰਡ ਕਾਇਮ ਹੈ। ਔਰ ਉਹ ਬੀਬੀ ਜਿਹੜੇ ਦੇਣਗੇ ਇਸ ਦਾ ਉਹਨਾਂ ਨੇ ਵੇਰਵੇ 'ਚ ਦੱਸਿਆ। ਔਰ ਉਹ ਹਿੱਸਾ ਅਜੇ ਵੀ ਧੁਆਂਖਿਆ ਹੋਇਆ, ਸੜਿਆ ਹੋਇਆ ਜੰਡ ਦੇ ਉਸ ਹਿੱਸੇ ਨਾਲ ਜਿਹਦੇ ਨਾਲ ਉਹਨਾਂ ਨੂੰ ਬੰਨ੍ਹ ਕੇ ਜਿਉਂਦੇ ਸਾੜਿਆ ਗਿਆ ਸੀ। ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਬੀਬੀ ਸਭਾ ਪਰਵੇਜ਼ ਕਿਆਨੀ ਜਿਨ੍ਹਾਂ ਦਾ ਖੋਜੋ ਚੈਨਲ ਔਰ ਬਹੁਤ ਵਧੀਆ ਕੰਮ ਕਰਦੇ ਨੇ ਉਹ, ਔਰ ਅਸੀਂ ਇਹ ਰਿਕਮੈਂਡ ਵੀ ਕਰਾਂਗੇ ਕਿ ਸਾਡੇ ਵਿਊਅਰ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨ, ਕਿਉਂਕਿ ਉਹ ਪੰਜਾਬ ਦੇ ਨਾਇਕ ਹੀਰੋ ਸਾਡਾ ਸਾਂਝਾ ਵਿਰਸਾ ਜਿਹੜਾ ਹੈ ਉਸ ਨੂੰ ਹਾਈਲਾਈਟ ਕਰਦੇ ਨੇ। ਔਰ ਬੜੀ ਰਿਸਰਚ ਤੋਂ ਬਾਅਦ ਜਿਹੜਾ ਹੈ ਉਹਨਾਂ ਦਾ ਜਿਹੜੀ ਹੈ ਵੀਡੀਓ ਹੁੰਦੀ ਹੈ। ਸੋ ਇਸ ਵੀਡੀਓ ਨੂੰ ਚਲਾ ਦਿਓ। अस्सलाम वालेकुम जी, आदाब, सत श्री अकाल। ਅੱਜ ਤੋਂ 100 ਸਾਲ ਪਹਿਲਾਂ 20 ਫਰਵਰੀ 1921 ਵਿੱਚ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਇਸ ਸਾਲ ਉਹਨਾਂ ਸ਼ਹੀਦਾਂ ਦੀ ਯਾਦ ਮਨਾਉਂਦਿਆਂ 100 ਸਾਲ ਹੋ ਗਏ ਨੇ। ਪਹਿਲੀ ਆਲਮੀ ਜੰਗ ਤੋਂ ਲੈ ਕੇ 1947 ਤੱਕ ਜੇ ਅਸੀਂ ਵੇਖੀਏ ਤੇ ਪੂਰੀ ਦੁਨੀਆ ਦੀ ਤਰ੍ਹਾਂ ਪੰਜਾਬ ਵਿੱਚ ਵੀ ਸਿਆਸੀ ਵਾਕਿਆਤ ਤੇ ਘਟਨਾਵਾਂ ਤੇਜ਼ੀ ਨਾਲ ਵਾਪਰ ਰਹੀਆਂ ਸਨ। ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਲਈ ਪੰਜਾਬੀ ਵੀ ਜ਼ੋਰ ਲਾ ਰਹੇ ਸਨ। ਆਜ਼ਾਦੀ ਦੀ ਇਹ ਜਦੋਜਹਿਦ ਕਦੀ ਕਾਨੂੰਨੀ ਸੀ, ਕਦੀ ਐਜੀਟੇਸ਼ਨ ਕੀਤੀ ਗਈ ਤੇ ਕਦੀ ਹਥਿਆਰ ਵੀ ਚੱਕੇ ਗਏ। ਇਸ ਸਾਰੀ ਜੰਗ ਵਿੱਚ ਸਿੱਖ ਕੌਮ ਨੇ ਹਰ ਸ਼ਕਲ ਹਰ ਪੱਖੋਂ ਆਪਣਾ ਭਰਪੂਰ ਕਿਰਦਾਰ ਨਿਭਾਇਆ। ਮਾਰਚ 1919 ਵਿੱਚ ਲਾਹੌਰ ਸ਼ਹਿਰ ਵਿੱਚ ਸਿੱਖ ਲੀਡਰਸ ਨੇ ਆਪਣੀ ਇੱਕ ਨਵੀਂ ਸਿਆਸੀ ਪਾਰਟੀ ਸੈਂਟਰਲ ਸਿੱਖ ਲੀਗ ਦਾ ਐਲਾਨ ਕੀਤਾ। ਇਸ ਪਾਰਟੀ ਦੇ ਪਰਚੇ ਦਾ ਨਾਮ ਅਕਾਲੀ ਸੀ। ਇਸ ਪਾਰਟੀ ਦੀ ਜਦੋਜਹਿਦ ਦੇ ਕੁਝ ਨਿਸ਼ਾਨੇ ਮਿੱਥੇ ਗਏ, ਜਿਨ੍ਹਾਂ ਵਿੱਚੋਂ ਇੱਕ ਗੁਰਦੁਆਰਿਆਂ ਨੂੰ ਹਿੰਦੂ ਮਹੰਤਾਂ ਤੋਂ ਆਜ਼ਾਦ ਕਰਵਾਉਣਾ ਸੀ। 2 ਸਤੰਬਰ 1920 ਨੂੰ ਇਸ ਪਾਰਟੀ ਦੇ ਪਰਚੇ ਅਕਾਲੀ ਵਿੱਚ ਇੱਕ ਇਸ਼ਤਿਹਾਰ ਛਪਦਾ ਹੈ ਕਿ ਗੁਰਦੁਆਰੇ ਬਚਾਉਣ ਲਈ 100 ਸ਼ਹੀਦਾਂ ਦੀ ਲੋੜ ਹੈ। ਇਸ ਅਪੀਲ ਦੇ 15 ਦਿਨਾਂ ਦੇ ਅੰਦਰ ਅੰਦਰ 700 ਸਿੱਖਾਂ ਨੇ ਆਪਣੇ ਨਾਂ ਲਿਖਵਾ ਦਿੱਤੇ। ਸਿੱਖਾਂ ਦੇ ਇਸ ਮਜ਼ਾਜ ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਕਾਬਜ਼ ਮਹੰਤ ਨਾਰਾਇਣ ਦਾਸ ਸਮਝ ਜਾਂਦਾ ਹੈ ਤੇ ਉਹ ਆਉਣ ਵਾਲੇ ਦਿਨਾਂ ਵਿੱਚ ਆਪਣੇ ਸਰਕਾਰੀ ਸਾਥੀਆਂ ਨਾਲ ਮਿਲ ਕੇ ਸਿੱਖਾਂ ਦੇ ਕਤਲ ਦਾ ਮਨਸੂਬਾ ਬਣਾਉਂਦਾ ਹੈ। ਉਹ ਮਨਸੂਬਾ ਕੀ ਸੀ? ਕਿਸ ਤਰ੍ਹਾਂ ਸਿੱਖਾਂ ਦਾ ਕਤਲ ਕੀਤਾ ਗਿਆ? ਕਿਸ ਥਾਂ ਤੇ ਇਹ ਲਹੂ ਡੋਲਿਆ ਗਿਆ? ਆਓ ਦੇਖਦੇ ਹਾਂ। ਇਸ ਦਰਖਤ ਨੂੰ ਸ਼ਹੀਦੀ ਜੰਡ ਵੀ ਕਿਹਾ ਜਾਂਦਾ ਹੈ। ਇਹ ਸ਼ਹੀਦੀ ਜੰਡ ਜਨਮ ਅਸਥਾਨ ਦੇ ਮਰਕਜ਼ੀ ਵਿਹੜੇ ਵਿੱਚ ਮੌਜੂਦ ਹੈ। ਇਸ ਸ਼ਹੀਦੀ ਜੰਡ ਦੇ ਪਿੱਛੇ ਇਤਿਹਾਸ ਦੀ ਇੱਕ ਦੁਖਦਾਇਕ ਕਹਾਣੀ ਲੁਕੀ ਹੋਈ ਹੈ। 1919 ਵਿੱਚ ਜਲਿਆਂਵਾਲੇ ਬਾਗ ਦਾ ਅਫਸੋਸਨਾਕ ਸਾਨਿਆ ਹੋਇਆ ਤੇ ਉਸ ਦੇ 2 ਸਾਲ ਮਗਰੋਂ 1921 ਵਿੱਚ ਫਰਵਰੀ ਦੇ ਮਹੀਨੇ ਵਿੱਚ ਜਨਮ ਅਸਥਾਨ ਦੇ ਵਿਹੜੇ ਵਿੱਚ ਇਸ ਥਾਂ ਤੇ ਬਹੁਤ ਸਾਰਾ ਲਹੂ ਵਹਾਇਆ ਗਿਆ। ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਿਆਂ ਦਾ ਕੰਟਰੋਲ ਮਹੰਤਾਂ ਤੋਂ ਵਾਪਸ ਲੈਣ ਲਈ ਸ਼ਾਂਤਮਈ ਜਦੋਜਹਿਦ ਸ਼ੁਰੂ ਕੀਤੀ, ਨਨਕਾਣਾ ਸਾਹਿਬ ਜਨਮ ਅਸਥਾਨ ਤੇ ਉਸ ਵੇਲੇ ਮਹੰਤ ਨਾਰਾਇਣ ਦਾਸ ਦਾ ਕੰਟਰੋਲ ਸੀ। ਮਹੰਤ ਨਾਰਾਇਣ ਦਾਸ ਗੁਰਦੁਆਰਾ ਜਨਮ ਅਸਥਾਨ ਦਾ ਇੰਤਜ਼ਾਮ ਕਿਸੇ ਕੀਮਤ ਤੇ ਸਿੱਖਾਂ ਨੂੰ ਵਾਪਸ ਮੋੜਨ ਤੇ ਤਿਆਰ ਨਹੀਂ ਸੀ। ਉਸ ਨੇ ਵਕਤ ਦੀ ਸਰਕਾਰ ਦੀ ਹਲਾਸ਼ੇਰੀ ਤੇ ਗੁਰਦੁਆਰੇ ਅੰਦਰ ਅਸਲਾ ਤੇ ਲੜਾਕੂ ਬੰਦੇ ਇਕੱਠੇ ਕਰ ਲਏ। ਸਿੱਖ ਸੰਗਤ ਜਥੇ ਬਣ ਕੇ ਗੁਰਦੁਆਰਾ ਜਨਮ ਅਸਥਾਨ ਵੱਲ ਆਈ। ਉਹਨਾਂ ਕੋਲ ਕੋਈ ਵੀ ਅਸਲਾ ਨਹੀਂ ਸੀ। ਮਹੰਤ ਨਾਰਾਇਣ ਦਾਸ ਨੇ ਗੁਰਦੁਆਰੇ ਅੰਦਰ ਸਿੱਖਾਂ ਤੇ ਹਮਲਾ ਕਰਵਾ ਦਿੱਤਾ। ਇਸ ਤਰ੍ਹਾਂ ਸਿੱਖਾਂ ਤੇ ਗੋਲੀਆਂ ਚਲਾਈਆਂ ਗਈਆਂ। ਸੈਂਕੜੇ ਨਿਰਦੋਸ਼ੇ ਸਿੱਖ ਮਾਰ ਦਿੱਤੇ ਗਏ। ਇਹਨਾਂ ਵਿੱਚ ਇੱਕ ਮਾਸੂਮ ਬਾਲ ਦਰਬਾਰਾ ਸਿੰਘ ਨੂੰ ਵੀ ਮਾਰ ਦਿੱਤਾ ਗਿਆ। ਭਾਈ ਲਕਸ਼ਮਣ ਸਿੰਘ ਨੂੰ ਇਸ ਦਰਖਤ ਦੇ ਨਾਲ ਬੰਨ੍ਹ ਕੇ ਜ਼ਿੰਦਾ ਸਾੜਿਆ ਗਿਆ। ਇਹ ਸ਼ਹੀਦੀ ਜੰਡ ਸਾਨੂੰ ਉਹਨਾਂ ਦੀ ਹੀ ਯਾਦ ਦਿਵਾਉਂਦਾ ਹੈ।
ਇਸ ਦੇ ਨਾਲ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੇ ਵਿਹੜੇ ਵਿੱਚ ਮੌਜੂਦ ਸ਼ਹੀਦੀ ਜੰਡ ਸਿੱਖ ਕੌਮ ਦੀ ਆਪਣੀ ਸ਼ਨਾਖਤ ਤੇ ਹੋਂਦ ਲਈ ਦਿੱਤੀਆਂ ਕੁਰਬਾਨੀਆਂ ਦੀ ਯਾਦ ਦਿਲਾਉਂਦਾ ਹੈ। ਕੌਮਾਂ ਆਪਣੀ ਸ਼ਨਾਖਤ ਤੇ ਹੋਂਦ ਨੂੰ ਬਚਾਉਣ ਲਈ ਕੁਰਬਾਨੀਆਂ ਦਿੰਦੀਆਂ ਰਹਿੰਦੀਆਂ ਨੇ ਤੇ ਇਹ ਕੁਰਬਾਨੀਆਂ ਕਦੀ ਬੇਕਾਰ ਨਹੀਂ ਜਾਂਦੀਆਂ। ਇਤਿਹਾਸ ਪੂਰਨੇ ਨਹੀਂ ਮਿਟਾਉਂਦਾ, ਨਾਂ ਤੇ ਨਿਸ਼ਾਨ ਹਮੇਸ਼ ਬਾਕੀ ਰਹਿੰਦੇ ਨੇ। ਵੀਡੀਓ ਕੈਸੀ ਲੱਗੀ ਆਪਣਾ ਫੀਡਬੈਕ ਜ਼ਰੂਰ ਦੇਣਾ। ਚੈਨਲ ਖੋਜੋ, ਸਬਸਕ੍ਰਾਈਬ ਕਰ ਲਓ। ਥੈਂਕ ਯੂ।